व्यूअर्स वेलकम बैक इन प्रोग्राम जी। डॉक्टर साहब दूसरा इशू किहड़ा ते उस बारे तुहाडा की तबसरा? देखो इस विषय ते गल करन तो पहलां ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਖਾਸ ਤੌਰ ਤੇ ਜਿਹੜੇ ਈਸਟ ਕੋਸਟ ਔਰ ਇਸ ਟਰਾਈ ਸਟੇਟ ਏਰੀਆ 'ਚ ਰਹਿੰਦੇ ਨੇ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਕਾ ਨਕੋਦਰ ਜੀ ਜਿਹੜਾ ਕਿ 4 ਫਰਵਰੀ 1986 ਚ ਨਕੋਦਰ ਦੇ ਵਿੱਚ ਗੋਲੀकांड ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਦਾਬ ਨੂੰ ਮੁੱਖ ਰੱਖਦਿਆਂ ਸ਼ਹੀਦੀਆਂ ਪਾਉਣ ਵਾਲੇ, ਕਿਉਂਕਿ 2 ਫਰਵਰੀ ਨੂੰ 5 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸ਼ਿਵ ਸੈਨਾ ਦੇ ਗੁੰਡਿਆਂ ਵੱਲੋਂ ਪੁਲਿਸ ਔਰ ਐਡਮਿਨਿਸਟ੍ਰੇਸ਼ਨ ਦੀ ਸ਼ਹਿ ਤੇ ਇਜ਼ਹਾਰ ਆਲਮ SSPC ਨਕੋਦਰ ਦੇ ਗੁਰਦੁਆਰਾ ਸਾਹਿਬ 'ਚ ਅਗਨ ਭੇਟ ਕੀਤੇ ਗਏ। ਔਰ ਉਸ ਦੇ ਪ੍ਰੋਟੈਸਟ ਦੇ ਵਿੱਚ ਰੋਸ ਵਜੋਂ ਜਦੋਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਔਰ 5 ਨੌਜਵਾਨ ਜਿਹੜੇ ਨਿਸ਼ਾਨ ਸਾਹਿਬ ਲੈ ਕੇ ਉਸ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਉਸ ਜਿਹੜੇ ਸਨ ਪੰਥ ਦਰਦੀ ਉਹਨਾਂ ਦੀ ਅਗਵਾਈ ਕਰ ਰਹੇ ਸਨ ਔਰ CRPF ਪੁਲਿਸ ਦੀ ਗੋਲੀ ਨਾਲ 4 ਨੌਜਵਾਨ ਸਿੰਘ ਸ਼ਹੀਦ ਕਰ ਦਿੱਤੇ ਗਏ, ਜਿਨ੍ਹਾਂ ਦੀ ਬੇਸ਼ੱਕ ਅਸੀਂ ਜਦੋਂ ਫਰੀਮੌਂਟ ਔਰ ਮਿਲਪੀਟਸ ਕੁਛ ਸਮਾਂ ਪਹਿਲਾਂ ਇਹ ਸਮਾਗਮ ਕੀਤਾ ਉਸ ਬਾਰੇ ਅਸੀਂ ਵੇਰਵੇ ਨਾਲ ਦੱਸਿਆ ਸੀ। ਪਰ ਦੁਆਬਾ ਸਿੱਖ ਐਸੋਸੀਏਸ਼ਨ ਔਰ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਬਾਕੀ ਪੰਥਕ ਆਰਗੇਨਾਈਜੇਸ਼ਨ ਸਾਰੀਆਂ ਨੇ ਉਦਮ ਕਰਕੇ, ਜਿਸ ਦੀ ਐਡ TV 84 ਤੇ ਲਗਾਤਾਰ ਚੱਲ ਰਹੀ ਹੈ, 2 ਸਮਾਗਮ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਆਰਗੇਨਾਈਜ਼ ਕੀਤੇ ਨੇ। ਇੱਕ ਕੱਲ ਜਿਹੜਾ ਸੈਚਰਡੇ 2:30 ਵਜੇ ਤੋਂ 5 ਵਜੇ ਤੱਕ ਗੁਰਦੁਆਰਾ ਰਿਚਮੰਡ ਹਿਲ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਵਿੱਚ ਹੀ ਇੱਕ ਸੈਮੀਨਾਰ ਹੋਏਗਾ ਔਰ ਭਾਈ ਰਵਿੰਦਰ ਸਿੰਘ ਜਿਹੜੇ ਕਿ ਸਾਕੇ ਸ਼ਹੀਦ ਹੋਏ ਉਹਨਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਸਪੈਸ਼ਲੀ ਸਟੈਨਫੋਰਡ ਕੈਲੀਫੋਰਨੀਆ ਤੋਂ ਇੱਥੇ ਆਏ ਹੋਏ ਨੇ ਜੀ ਔਰ ਮੈਂ ਵੀ ਉਹਦੇ 'ਚ ਪਾਰਟਿਸਿਪੇਟ ਕਰਾਂਗਾ। ਸੋ ਉਹਦੇ 'ਚ ਜਿਹੜਾ ਆਪਣੀ ਹਾਜ਼ਰੀ ਲਵਾਓ ਜ਼ਰੂਰ, ਕਿਉਂਕਿ ਜਦੋਂ ਵੀ ਕੋਈ ਇਸ ਕਿਸਮ ਦਾ ਸਮਾਗਮ ਰੱਖਿਆ ਜਾਂਦਾ ਹੈ ਤੇ ਫਿਰ ਪ੍ਰਬੰਧਕਾਂ 'ਚ ਵੀ ਉਤਸ਼ਾਹ ਤਾਂ ਹੀ ਹੁੰਦਾ ਹੈ ਜੇ ਸੰਗਤ ਜਿਹੜਾ ਉਸ ਦਾ ਹੁੰਗਾਰਾ ਦੇ। ਜੀ ਔਰ ਐਤਵਾਰ ਨੂੰ ਫਿਰ ਦੁਪਹਿਰੇ 12 ਵਜੇ ਤੋਂ 3 ਵਜੇ ਤੱਕ ਮੁੱਖ ਦੀਵਾਨ ਜਿਹੜਾ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਏਗਾ। ਮੈਂ ਵੀ ਐਡਰੈਸ ਕਰਾਂਗਾ, ਡਾਕਟਰ ਹਰਿੰਦਰ ਸਿੰਘ ਵੀ ਕਰਨਗੇ ਔਰ ਉਹ ਪੂਰਾ ਉਸ ਵੇਰਵੇ ਨੂੰ ਜਿਹੜਾ ਕਿ ਸਾਰਿਆਂ ਦੇ ਸਾਹਮਣੇ ਪਹਿਲਾਂ ਵੀ ਆਇਆ, ਪਰ ਜਦੋਂ ਤੁਸੀਂ ਫਸਟ ਪਰਸਨ ਅਕਾਊਂਟ ਸੁਣਦੇ ਹੋ ਦੇਖਦੇ ਹੋ ਤੇ ਉਸ ਦਾ ਇੱਕ ਤੁਸੀਂ ਉਸ ਪੇਨ ਨੂੰ ਮਹਿਸੂਸ ਕਰ ਸਕਦੇ ਹੋ ਜੀ ਕਿ ਕੀ ਹੋਇਆ ਔਰ ਇਹ ਸਾਰੇ 32 ਵਰ੍ਹਿਆਂ 'ਚ ਫਿਰ ਕਿਉਂ ਜਿਹਾ ਐਡਮਿਨਿਸਟ੍ਰੇਸ਼ਨ ਦਾ ਜਾਂ ਅਕਾਲੀਆਂ ਦਾ ਰਵੱਈਆ ਰਿਹਾ। ਔਰ ਫਿਰ ਐਤਵਾਰ ਨੂੰ ਹੀ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਜਿੱਥੇ ਬਾਕੀ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਨੇ ਉਹਨਾਂ 'ਚ ਇਹਨਾਂ 4 ਨੌਜਵਾਨਾਂ ਦੀਆਂ, ਜਿਨ੍ਹਾਂ 'ਚ ਭਾਈ ਰਵਿੰਦਰ ਸਿੰਘ, ਭਾਈ ਝਲਮਨ ਸਿੰਘ, ਭਾਈ ਮਨਤੀਰ ਸਿੰਘ, ਬਲਤੀਰ ਸਿੰਘ ਔਰ ਭਾਈ ਹਰਮਹਿੰਦਰ ਸਿੰਘ ਜੀ ਇਹਨਾਂ ਦੀਆਂ ਤਸਵੀਰਾਂ ਵੀ ਸੁਭਾਇਮਾਨ ਕੀਤੀਆਂ ਜਾਣਗੀਆਂ। ਔਰ ਅਸੀਂ ਇਹ ਵੀ ਦੱਸ ਦਈਏ ਕਿ ਜਿਉਂ ਹੀ 9 ਵਜੇ ਸਾਡਾ ਇਹ ਪ੍ਰੋਗਰਾਮ ਖਤਮ ਹੋਏਗਾ ਨਾਲ ਦੀ ਨਾਲ ਪੂਰੀ 1 ਘੰਟੇ ਦੀ ਪੈਨਲ ਡਿਸਕਸ਼ਨ ਸਾਡੇ ਸਟੂਡੀਓ 'ਚ ਆਏ ਬੈਠੇ ਨੇ ਡਾਕਟਰ ਹਰਿੰਦਰ ਸਿੰਘ ਵੀ ਔਰ ਰਿਚਮੰਡ ਹਿਲ ਗੁਰਦੁਆਰਾ ਸੁਸਾਇਟੀ ਦੇ ਨੁਮਾਇੰਦੇ ਵਜੋਂ ਸਰਦਾਰ ਕਿਰਪਾਲ ਸਿੰਘ ਬਿਲਿੰਗ ਵੀ ਨੇ। ਸੋ 1 ਘੰਟੇ ਦੀ ਜਿਹੜੀ ਹੈ ਪੈਨਲ ਡਿਸਕਸ਼ਨ ਇਸ ਦੇ ਉੱਤੇ ਹੋਏਗੀ। ਸੋ ਆਪਣੇ ਡਿਵਾਈਸਿਸ ਨੂੰ ਆਫ ਨਾ ਕਰਨਾ। 9 ਤੋਂ 10 ਜਿਹੜਾ ਤੁਸੀਂ ਇਸ ਨੂੰ ਜ਼ਰੂਰ ਪੈਨਲ ਡਿਸਕਸ਼ਨ ਨੂੰ ਦੇਖਣਾ ਔਰ ਦੋਨੋਂ ਹੀ ਸਮਾਗਮਾਂ 'ਚ ਸੈਮੀਨਾਰ ਦੇ ਵਿੱਚ ਵੀ ਔਰ ਦੀਵਾਨ 'ਚ ਵੀ ਜਿਹੜੀ ਹੈ ਸ਼ਮੂਲੀਅਤ ਕਰੋ। ਜਿਹੜੇ ਦੋਨੋਂ ਹੀ ਸਮਾਗਮ ਨੇ ਉਹਨਾਂ ਦੀ ਲਾਈਵ ਕਵਰੇਜ TV 84 ਵੱਲੋਂ ਵੀ ਕੀਤੀ ਜਾਏਗੀ, ਪਰ ਤੁਸੀਂ ਲਾਈਵ ਕਵਰੇਜ ਤਾਂ ਉਹਨਾਂ ਲਈ ਹੈ ਜਿਹੜੇ ਆ ਨਹੀਂ ਸਕਦੇ, ਬਜ਼ੁਰਗ ਨੇ ਜਾਂ ਕੋਈ ਹੋਰ। ਤੁਸੀਂ ਇਹ ਕੋਸ਼ਿਸ਼ ਕਰੋ ਕਿ ਜਿਹੜੇ ਵੀ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਕਿ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ ਜੀ। ਅੱਜ ਕੱਲ੍ਹ ਟੌਪਿਕ ਅਸੀਂ ਕਿਸੇ ਪਾਸਿਓਂ ਚੁਣੀ ਹੈ ਲੈ ਦੇ ਕਿ ਉਹ ਮੋਦੀ ਦੇ ਗਿੱਟੇ 'ਚ ਹੀ ਵੱਜਣ ਵਾਲਾ ਹੁੰਦਾ, ਕਿਉਂਕਿ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਔਰ ਜਿਸ ਕਿਸਮ ਦੇ ਢੰਗ ਤਰੀਕੇ ਨਾਲ ਉਹ ਹਿੰਦੂਤਵਾ ਦੇ ਏਜੰਡੇ ਨੂੰ ਇੰਪਲੀਮੈਂਟ ਕਰ ਰਹੇ ਨੇ, ਇਹ ਬਹੁਤ ਖਤਰਨਾਕ ਪ੍ਰਪੋਰਸ਼ਨ ਦੇ ਨਾਲ ਇਸ ਵੇਲੇ ਹਰ ਫੀਲਡਸ ਦੇ ਵਿੱਚ ਇਹ ਵੜ ਗਏ ਨੇ ਜੀ। ਮੈਨੂੰ ਯਾਦ ਹੈ ਕਿ ਪਹਿਲੀ ਵਾਰ ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਬਣਿਆ ਔਰ ਜ਼ਾਹਰ ਹੈ ਹੁਣ 3 ਵਾਰ ਉਹ ਬਣਿਆ, ਇੱਕ ਵਾਰੀ 13 ਦਿਨ ਲਈ, ਇੱਕ ਵਾਰੀ 13 ਮਹੀਨੇ ਲਈ, ਔਰ ਉਹਨੇ RSS ਦੇ ਜਿਹੜਾ ਮੁਖੀ ਸੀ ਜਾ ਕੇ ਉਹਦੇ ਕੋਲ ਹਾਜ਼ਰੀ ਲਵਾਈ, ਸੁਦਰਸ਼ਨ ਸੀ ਸ਼ਾਇਦ ਉਦੋਂ, ਔਰ ਉਹਨਾਂ ਨੂੰ ਕਿਹਾ ਕਿ ਜੀ ਮਿਨਿਸਟਰੀ ਮੈਂ ਬਣਾਉਣੀ ਹੈ, ਮੈਂ ਸਹੁੰ ਚੁੱਕ ਲਈ ਹੈ ਪ੍ਰਾਈਮ ਮਿਨਿਸਟਰ, ਦੱਸੋ ਤੁਹਾਨੂੰ ਕਿਹੜੇ ਮੰਤਰਾਲੇ ਚਾਹੀਦੇ ਨੇ। RSS ਨੂੰ ਨੇ ਕਿਹਾ ਜੀ
ਹੁਣ ਜ਼ਾਹਰ ਹੈ ਕਿ ਸਾਡੇ ਵਰਗੇ ਜਿਵੇਂ ਬਲਦੇਵ ਸਿੰਘ ਨੂੰ 1946 ਚ ਡਿਫੈਂਸ ਮਿਨਿਸਟਰ ਬਣਾ ਦਿੱਤਾ, 1952 ਚ ਕੱਢ ਦਿੱਤਾ, ਤੇ ਜਦੋਂ 1947 ਚ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਬਣਾ ਰਹੇ ਸੀ, ਹੋਰ ਹੋ ਰਹੇ ਸੀ, ਤੇ ਬਲਦੇਵ ਸਿੰਘ ਨੂੰ ਜਿਹੜਾ ਹੈ ਉਹ ਡਿਫੈਂਸ ਮਿਨਿਸਟਰ ਬਣਾਇਆ ਹੋਇਆ ਸੀ। ਤੇ ਬਲਦੇਵ ਸਿੰਘ ਨੇ ਇਹ ਬਿਆਨ ਦਿੱਤਾ, ਉਦੋਂ ਉਹ ਮੋਰਚਾ ਵੀ ਲਾਇਆ ਸੀ ਮਾਸਤਾਰਾ ਸਿੰਘ ਨੇ। ਉਹਨੇ ਕਿਹਾ ਜੀ ਐਵੇਂ ਸਿੱਖ ਰੌਲਾ ਪਾਉਂਦੇ ਨੇ, ਸਿੱਖਾਂ ਨੂੰ ਹੋਰ ਕੀ ਚਾਹੀਦਾ, ਮੈਨੂੰ ਡਿਫੈਂਸ ਮਿਨਿਸਟਰ ਬਣਾਇਆ ਜੋ ਹੋਇਆ, ਹੋਰ ਕੀ ਦੇ ਸਰਕਾਰ ਨਹੀਂ। ਸੋ ਸਾਡੇ ਲਈ ਤਾਂ ਇਹੀ ਪਾਰਟ ਹੈ। ਸਾਨੂੰ ਤਾਂ ਲੱਗਦਾ ਹੀ ਸੀ ਕਿ ਵੀ ਇਹ ਜੀ ਡਿਫੈਂਸ ਮਿਨਿਸਟਰੀ ਹੈ ਔਰ ਫੋਰਨ ਮਿਨਿਸਟਰੀ ਹੈ ਔਰ ਦੂਜੀਆਂ ਨੇ ਕਿ ਜੀ ਦੇਖੋ ਵਿਦੇਸ਼ ਮੰਤਰੀ ਤਾਂ ਉੱਥੇ ਬਹਿੰਦਾ ਹੀ ਨਹੀਂ, ਦੁਨੀਆ ਭਰ ਦੇ ਟੂਰ ਕਰਦਾ ਔਰ ਡਿਫੈਂਸ ਸਾਰਾ ਉਹਦੇ ਕੋਲ ਡੰਡਾ ਹੈ। ਔਰ ਜਦੋਂ ਵਾਜਪਾਈ ਨੇ ਕਿਹਾ, ਉਹਨਾਂ ਨੇ ਕਿਹਾ ਜੀ ਸਾਨੂੰ ਆ 2-3 ਮਿਨਿਸਟਰੀਆਂ ਤੁਸੀਂ ਦੇ ਦਿਓ। ਇੱਕ ਉਹਨਾਂ ਨੇ ਜਿਹੜੀ ਪਹਿਲੀ ਮੰਗੀ ਉਹ ਹਿਊਮਨ ਰਿਸੋਰਸ ਮਿਨਿਸਟਰੀ ਜੀ। ਹੁਣ ਹਿਊਮਨ ਰਿਸੋਰਸ ਕੀ ਹੈ, ਜਿਨ੍ਹਾਂ ਦੇ ਥੱਲੇ ਸਾਰੀਆਂ ਯੂਨੀਵਰਸਿਟੀਆਂ ਆਉਂਦੀਆਂ ਨੇ, ਕਾਲਜ ਆਉਂਦੇ ਨੇ ਔਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਆਉਂਦਾ। ਔਰ ਇਹ ਮੰਤਰਾਲਾ ਜਿਹੜਾ ਮੁਰਲੀ ਮਨੋਹਰ ਜੋਸ਼ੀ ਜਿਹੜਾ ਪ੍ਰੈਜ਼ੀਡੈਂਟ ਵੀ ਰਿਹਾ ਸੀ ਬੀਜੇਪੀ ਦਾ, ਉਹ ਮਿਨਿਸਟਰ ਉਹਨੇ ਕਿਹਾ ਜੀ। ਹੋਰ ਉਹਨੇ ਕਿਹਾ ਜੀ ਸਾਨੂੰ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਦਿਓ, ਸੂਚਨਾ ਤੇ ਪ੍ਰਸਾਰਣ, ਜਿਹਦੇ ਥੱਲੇ ਟੀਵੀ, ਰੇਡੀਓ, ਮੀਡੀਆ ਤੇ ਵੱਡੀ ਟਿੱਕੇ ਵਾਲੀ ਮਾਈ ਜਿਹੜੀ ਹੁਣ ਫੋਰਨ ਮਿਨਿਸਟਰ ਹੈ ਸੁਸ਼ਮਾ ਸਵਰਾਜ, ਇਹ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਬਣ ਗਈ। ਹੁਣ ਤੁਸੀਂ ਜੋ ਕੁਝ ਟੀਵੀ ਤੇ ਦੇਖਦੇ ਹੋ, ਸੀਰੀਅਲ, ਕਦੇ ਚਾਣਕਿਆ ਆ ਗਿਆ, ਕਦੇ ਕੋਈ ਦੇਵਤਿਆਂ ਦਾ ਆ ਗਿਆ, ਕਦੇ ਹੋਰ ਆ ਗਿਆ, ਕੋਈ ਵਰਤ, ਕੋਈ ਸੰਤੋਸ਼ੀ ਮਾਤਾ, ਕੋਈ ਦੂਜਾ, ਇਹ ਸਾਰੇ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰੀ ਇਹਨਾਂ ਦੇ ਕੋਲ ਆਈ, ਇਹਨਾਂ ਨੇ ਕੁੱਲ ਜੋਤਿਸ਼ ਨੂੰ ਵੀ ਸਬਜੈਕਟ ਬਣਾ ਦਿੱਤਾ। ਉਹਦੇ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਰਾਹੀਂ ਵੇਦ ਮੰਤਰਾਂ ਨੂੰ ਨੈਸੈਸਰੀ ਕਰਤਾ। ਇੱਧਰ ਜਿਹੜੇ ਹਿੰਦੂਆਂ ਤੇ ਮਾਈਥੋਲੋਜੀਕਲ ਬੇਸਡ ਸੀ ਪਾਰਟ, ਉਹ ਸਾਰੇ ਬਣਾ ਦਿੱਤੇ। ਤੀਸਰਾ ਉਹਨਾਂ ਨੇ ਫਾਈਨੈਂਸ ਮੰਗਿਆ। ਫਾਈਨੈਂਸ ਜਿਹੜਾ ਉਹ ਯਸ਼ਵੰਤ ਸਿਨਹਾ ਕਿ ਪੈਸੇ ਜਿੰਨਾ ਵੀ RSS ਦੇ ਜਿੰਨੇ ਪ੍ਰੋਜੈਕਟ ਨੇ। ਤੇ ਚੌਥਾ ਹੋਮ ਮਿਨਿਸਟਰੀ, ਉਹ ਅਡਵਾਨੀ, ਕਿਉਂਕਿ ਹੋਮ ਮਿਨਿਸਟਰੀ ਦੇ ਥੱਲੇ ਫਿਰ ਕਿਵੇਂ ਇੰਟੈਲੀਜੈਂਸ ਬਿਊਰੋ 'ਚ ਐਵੇਂ ਨਹੀਂ ਕਰਨਲ ਪ੍ਰੋਤ ਜਾਂ ਸਾਧਵੀ ਪ੍ਰਗਿਆ ਤੇ ਬੰਬ ਤੇ ਦੂਜੇ ਤੀਜੇ ਹੋ ਗਏ, ਉਹ ਸਾਰਾ ਹੀ ਕਿਉਂਕਿ ਹੋਮ ਮਿਨਿਸਟਰੀ ਦੇ ਥੱਲੇ ਹੀ ਹੁੰਦਾ। ਔਰ ਕਿਵੇਂ ਉਹਨਾਂ ਨੇ ਮੋਦੀ ਐਵੇਂ ਨਹੀਂ 2014 'ਚ ਫੁੱਲ ਫਲੈਜ ਪਾਵਰ 'ਚ ਆ ਗਿਆ ਮੈਜੋਰਟੀ ਨਾਲ, ਉਹਨਾਂ ਨੇ ਆਲਰੇਡੀ ਇਹਨਾਂ ਚਾਰਾਂ ਮਹਿਕਮਿਆਂ ਰਾਹੀਂ ਆਪਣਾ ਪੂਰਾ ਜਿਹੜਾ ਸੀ ਹੋਮਵਰਕ ਕਰ ਲਿਆ। ਔਰ ਹੁਣ ਜਿਵੇਂ ਇਹਨਾਂ ਨੇ ਯੂਨੀਵਰਸਿਟੀਆਂ ਨੂੰ ਟਾਰਗੇਟ ਕੀਤਾ ਹੋਇਆ, ਹੈਦਰਾਬਾਦ 'ਚ ਵਰਮੂਲੇ ਦਾ ਮਰਡਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਉੱਤੇ ਔਰ ਲੈਫਟਿਸਟ ਔਰ ਉਹਨਾਂ ਜਿੱਥੋਂ ਆਵਾਜ਼ ਆਉਂਦੀ ਹੈ। ਹੁਣ ਜਿਹੜਾ ਯੂਨੀਵਰਸਿਟੀਆਂ ਦੇ ਵਿੱਚ ਇੱਕ ਤਾਂ ਚੇਅਰਸ ਹੁੰਦੀਆਂ ਨੇ, ਤੁਸੀਂ ਕੋਈ ਵੀ ਸਟੱਡੀ ਕਰਨੀ ਹੈ, ਗੁਰੂ ਨਾਨਕ ਚੇਅਰ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਤੇ ਹੈ ਕੁਝ ਯੂਨੀਵਰਸਿਟੀਆਂ 'ਚ, ਉਹ ਭਾਵੇਂ ਇਕੱਲਾ ਪ੍ਰੋਫੈਸਰ ਹੈ ਜਾਂ ਤੁਸੀਂ ਉਹਨਾਂ ਨੂੰ ਫੰਡ ਪ੍ਰੋਵਾਈਡ ਕਰਦੇ ਹੋ। ਇੱਕ ਸੈਕੰਡ ਸੀ ਵੀ ਜਿੱਥੇ ਪਰਮਾਨੈਂਟ ਚੇਅਰਸ ਉਹ ਅਫੋਰਡ ਨਹੀਂ ਕਰਦੇ, ਉੱਥੇ ਰਿਸਰਚ ਸੈਂਟਰ ਹੁੰਦੇ ਸੀ ਕਿ ਜੀ ਇਹ ਰਿਸਰਚ ਕਰ ਰਹੇ ਨੇ ਔਨ ਦਾ ਕਾਸਟ ਸਿਸਟਮ ਔਰ ਇਹਦਾ ਬੈਕਗਰਾਊਂਡ ਕੀ ਹੈ, ਔਨ ਦਾ ਸੋਸ਼ਲ ਇਨਇਕੁਐਲਿਟੀ, ਇਹ ਉਹ। ਇਹਦੇ ਥੱਲੇ ਹੁਣ ਇਹ ਜਿਹੜਾ ਉਹ ਡਾਟਾ ਸਾਹਮਣੇ ਆਉਂਦਾ ਸੀ ਕਿ ਵੀ ਕੀ ਚੱਲ ਰਿਹਾ ਗਰਾਊਂਡ ਲੈਵਲ ਤੇ। ਔਰ ਹੁਣ ਜਿਹੜੀ ਖਬਰ ਕਰਕੇ ਮੈਂ ਇਹ ਪਿਛੋਕੜ ਦਿੱਤਾ, ਖਬਰ ਹੈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕੱਟਸ ਫੰਡਿੰਗ ਫॉर ਸੋਸ਼ਲ ਡਿਸਕ੍ਰਿਮੀਨੇਸ਼ਨ ਰਿਸਰਚ ਸੈਂਟਰਸ ਅਕ੍ਰੋਸ ਦਾ ਕੰਟਰੀ, ਕਿ ਭਾਰਤ ਭਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਸਮਾਜਿਕ ਡਿਸਕ੍ਰਿਮੀਨੇਸ਼ਨ ਹੈ ਕਿ ਭਾਈ ਜ਼ਾਤ ਪਾਤ, ਊਚ ਨੀਚ, ਉਹਦੇ ਤੇ ਜਿਹੜੀ ਰਿਸਰਚ ਸੀ ਉਹਦੀ ਸਾਰੀ ਫੰਡਿੰਗ ਉਹਨਾਂ ਨੇ ਬੰਦ ਕਰਤੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ। ਸੈਵਰਲ ਯੂਨੀਵਰਸਿਟੀਜ਼ ਵਰ ਰਨਿੰਗ ਸੱਚ UGC ਫੰਡਡ ਰਿਸਰਚ ਸੈਂਟਰਸ that were set up under the 11th 5-year plan and renewed under the 12th plan। ਵੀ 11ਵੀਂ 5 ਸਾਲਾ ਯੋਜਨਾ ਥੱਲੇ ਬਣਾਏ ਸੀ, 12ਵੀਂ ਥੱਲੇ ਉਹਨੂੰ ਰਿਨਿਊ ਕੀਤਾ ਸੀ। ਔਰ ਇਹ ਖਬਰ ਹੈ Thursday brought yet another instance of how the Narendra Modi government's words and actions move in two different directions, ਕਿ ਵੀ ਕਹਿੰਦੇ ਕੀ ਨੇ ਤੇ ਕਰਦੇ ਕੀ ਨੇ, ਦੋਨੋਂ ਅੱਡ ਡਾਇਰੈਕਸ਼ਨਾਂ ਨੇ ਜੀ। While research centers that were set up under the 11th 5-year plan and then renewed in the 12th plan, while a similar renewal was expected under the 13th plan, the University Grants Commission has sent circulars to some of the universities that house such centers saying that their plan funding end on March 31st। ਉਹਨਾਂ ਨੇ ਕਿਹਾ ਜੀ ਬੰਦ ਕਰ ਦਿਓ ਸਾਰੇ ਇਹ ਸੋਸ਼ਲ, ਕੋਈ ਹੁਣ ਡਿਸਕ੍ਰਿਮੀਨੇਸ਼ਨ, ਕੋਈ ਰਿਸਰਚ ਇਹਦੇ ਤੇ ਨਹੀਂ ਹੋਣੀ। ਮਾਰਚ 31 ਤੱਕ ਜਿਹੜਾ ਤੁਹਾਡੇ ਫੰਡ ਬੰਦ। ਔਰ ਉਹਦੇ ਤੇ ਉਹ ਲੈਟਰ ਹੈ ਜਿਹੜੀ ਉਸ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਹੈ, ਉਹ 'ਚ ਉਹਨਾਂ ਨੇ ਕਿਹਾ I am directed to inform you that University Grants Commission will not provide financial support to the center
after the end of 12th plan as per the order received from Ministry of Human Rights, Human Resources Development. Further, the UGC will not be liable to the scheme of social exclusion and inclusive policy after the completion of 12th plan in any matter of functioning of the center. No communication whatsoever will be entertained or solicited by the UGC, says the order quoted by Telegraph issued by UGC Under Secretary Sushma Rathore. ਸੁਸ਼ਮਾ ਰਠੌਰ ਨੇ ਕਿਹਾ ਕਿ ਜੀ ਅਸੀਂ ਮਾਰਚ ਤੱਕ ਇਹ ਫੰਡਿੰਗ ਬੰਦ ਕਰ ਦੇਣੀ ਹੈ ਔਰ ਇਹਦੇ ਬਾਰੇ ਅਸੀਂ ਕੋਈ ਵੀ ਜਿਹੜੀ ਹੈ ਹੁਣ ਕੋਈ ਸਾਨੂੰ ਇਹਦਾ ਜਵਾਬ ਤਲਬੀ ਕਰਨ ਲਈ ਜਾਂ ਕੋਈ ਚਿੱਠੀ ਪੱਤਰ ਜਾਂ ਕੋਈ ਫੋਨ ਨਾ ਕਰ, ਕਿਉਂਕਿ ਮੈਟਰ ਐਂਡਸ। ਸੋ ਜ਼ਾਹਰ ਹੈ ਕਿ ਹੁਣ ਜਿਹੜਾ ਥੋੜੀ ਬਹੁਤ ਰਿਸਰਚ ਸੈਂਟਰਸ ਰਾਹੀਂ ਕੋਈ ਗਰੀਬਾਂ ਦੇ ਬੱਚੇ, ਦਲਿਤਾਂ ਦੇ ਬੱਚੇ, ਕੋਈ PhD ਕਰਦਾ, ਅਸੀਂ ਕੋਈ ਫੰਡਿੰਗ ਹੁੰਦੀ ਹੈ ਤੇ ਤੁਸੀਂ ਫੈਲੋਸ਼ਿਪ ਦਿੰਦੇ ਹੋ, ਰਿਸਰਚ ਸਕਾਲਰ ਬਣਾਉਂਦੇ ਹੋ ਜੀ, ਐਵਰੀਥਿੰਗ ਓਵਰ। ਹੁਣ ਗਊ ਮਾਤਾ ਕੀ ਜੈ। ਤੇ ਉਹ ਜਿਹੜੀ ਉਹਨੇ ਕਿਹਾ ਬੀਬੀ ਨੇ ਤੀਸਰਾ ਸੀਤਲਵਾਦ ਨੇ ਕਿ ਹੁਣ ਰਾਜ ਜਿਹੜਾ ਕਾਊ ਤਾਲੀਬਾਨ ਇਹ ਜਿਹੜੇ ਕਾਊ ਤਾਲੀਬਾਨ ਨੇ ਉਹਨਾਂ ਦਾ ਰਾਜ ਹੋ ਗਿਆ ਔਰ ਉਹਦੇ ਥੱਲੇ ਹੁਣ ਯੂਨੀਵਰਸਿਟੀਜ਼ ਤਾਂ ਵੈਸੇ ਹੀ ਆਵਾਜ਼ ਬੰਦ ਸੀ, ਜਿਹੜੇ ਨਾਲ ਥੋੜਾ ਬਹੁਤ ਉਹਦੇ ਐਡਜੰਕਟ ਰਿਸਰਚ ਸੈਂਟਰ ਸੀ ਉਹਨਾਂ ਦੀ ਆਵਾਜ਼ ਵੀ ਬੰਦ ਕਰ ਦਿੱਤੀ ਗਈ। ਜੀ ਡਾਕਟਰ ਸਾਹਿਬ, ਲੈਣੇ ਬ੍ਰੇਕ। व्यूअर्स, सरना इस तरह बने रहना। मिलते हैं छोटे वक्फे के बाद।